ਦੋਸਤੋ ਮੈਂ ਮੀਆਂ ਆਸਫ ਅਲੀ ਤੇ ਅੱਜ ਅਸੀਂ ਗੱਲ ਕਰਾਂਗੇ ਸੈਲਾਬ ਦੇ ਨਾਲ ਹੋਣ ਵਾਲੇ ਨੁਕਸਾਨਾਤ ਦੇ ਬਾਰੇ 'ਚ। ਉਹ ਸੈਲਾਬ ਜਿਹੜਾ ਸਾਡੇ ਆਪਣੇ ਕਰਤੂਤਾਂ ਦੀ ਵਜ੍ਹਾ ਤੋਂ ਇੱਥੇ ਆਇਆ ਹੋਇਆ। ਦਰਿਆਵਾਂ 'ਚ ਪਾਣੀ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਦਰਿਆ ਹੁੰਦੇ ਹੀ ਪਾਣੀ ਵਾਸਤੇ ਆ। ਇਹ ਏਡੇ ਵੱਡੇ ਵੱਡੇ ਨਦੀਆਂ, ਇਹ ਰਸਤੇ, ਇਹ ਪਾਣੀ ਗੁਜ਼ਰਨ ਵਾਸਤੇ ਹੁੰਦੇ ਆ। ਤੇ ਅਸੀਂ ਜੋ ਕੁਝ ਕੀਤਾ ਆਪਣੇ ਦਰਿਆਵਾਂ ਦੇ ਨਾਲ, ਠੀਕ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਗਵਾਂਢੀ ਮੁਲਕ ਭਾਰਤ ਵੱਲੋਂ ਵੀ ਜ਼ਿਆਦਤੀ ਕੀਤੀ ਗਈ ਆ। ਉਹ 'ਤੇ ਬਾਅਦ 'ਚ ਗੱਲ ਕਰਾਂਗੇ। ਪਰ ਜਿਹੜਾ ਪਾਣੀ ਆਇਆ ਵਾ, ਦਰਿਆਵਾਂ 'ਚੋਂ ਪਾਣੀ ਲੰਘਣਾ ਹੀ ਆ। ਦਰਿਆ ਕਾਹਦੇ ਲਈ ਹੁੰਦੇ ਆ? ਦਰਿਆਵਾਂ ਦੇ ਵਿੱਚ ਕਬਜ਼ੇ ਕਰਕੇ ਜ਼ਮੀਨਾਂ ਵਾਹੁਣੀਆਂ ਸ਼ੁਰੂ ਕਰ ਦਿਓ, ਬੰਦ ਬਣਾ ਕੇ ਉਹਨਾਂ ਦੇ ਵਿੱਚ ਮਕਾਨ ਬਣਾ ਲਓ, ਡੇਰੇ ਬਣਾ ਲਓ, ਰਹਿਣਾ ਸ਼ੁਰੂ ਕਰ ਦਿਓ। ਇਸ ਕੰਮ ਲਈ ਦਰਿਆ ਨਹੀਂ ਹੁੰਦੇ। ਦਰਿਆਵਾਂ ਦਾ ਜਿਹੜਾ ਕੁਦਰਤੀ ਰਸਤਾ ਹੁੰਦਾ ਉਹਨੂੰ ਬਰਕਰਾਰ ਰੱਖਣਾ ਪੈਂਦਾ। ਹਾਂ, ਇਹਦੇ ਵਿੱਚ ਬਰਾਜ ਬਣਾਏ ਜਾਂਦੇ ਆ, ਡੈਮ ਬਣਾਏ ਜਾਂਦੇ ਆ, ਰਿਜ਼ਰਵਾਇਰ ਬਣਾਏ ਜਾਂਦੇ ਆ, ਇਹ 'ਚੋਂ ਨਹਿਰਾਂ ਕੱਢੀਆਂ ਜਾਂਦੀਆਂ, ਪਾਣੀ ਨੂੰ ਖਿਲਾਰਿਆ ਜਾਂਦਾ, ਪਾਣੀ ਨੂੰ ਸੰਭਾਲਿਆ ਜਾਂਦਾ। ਇਹ ਕੀ ਗੱਲ ਆ ਕਿ ਵੀ ਦਰਿਆ ਦਾ ਰਸਤਾ ਹੀ ਰੋਕ ਦਿਓ, ਉਹਦੇ ਵਿੱਚ ਤਜਾਵਜ਼ਾਤ ਬਣਾ ਦਿਓ। ਸਾਡੇ ਨਾਲ ਬਦਕਿਸਮਤੀ ਦੇ ਨਾਲ ਇਹੀ ਕੁਝ ਹੋ ਰਿਹਾ ਪੰਜਾਬ 'ਚ। ਪਹਿਲੇ ਤੇ ਪਾਣੀ ਆਂਦਾ ਕੋਈ ਨਹੀਂ, ਸਾਰਿਆਂ ਨੂੰ ਪਤਾ। ਸਤਲੁਜ ਸੁੱਕਿਆ ਰਹਿੰਦਾ ਪੂਰਾ ਸਾਲ, ਰਾਵੀ ਸੁੱਕਿਆ ਰਹਿੰਦਾ, ਤੇ ਜੇ ਪਾਣੀ ਆਂਦਾ ਵਾ ਤੇ ਉਹਨੂੰ ਅਸੀਂ ਸਾਂਭ ਨਹੀਂ ਸਕਦੇ। ਕੀ ਬੇਹੂਦਗੀ ਆ, ਸਮਝ ਨਹੀਂ ਆ ਰਹੀ ਮੈਨੂੰ ਇਸ ਗੱਲ ਦੀ। ਪਾਣੀ ਆਇਆ, ਠੀਕ ਆ, ਜ਼ਰੂਰਤ ਤੋਂ ਵੱਧ ਪਾਣੀ ਆ ਗਿਆ। ਹੁਣ ਸਤਲੁਜ ਦੇ ਵਿੱਚ ਜਿਹੜਾ ਪਾਣੀ ਆ ਰਿਹਾ, ਪਾਣੀ ਤੇ ਉਹੀ ਹੈ, ਜਿੰਨਾ ਉੱਥੋਂ ਲੰਘਣ ਦੀ ਗੁੰਜਾਇਸ਼ ਵੀ ਹੈਗੀ ਹੈ, ਪਾਣੀ ਲੰਘਦਾ ਵੀ ਹੈ। ਦੇਖੋ, ਸਲਮਾਨਕੀ ਤੋਂ, ਗੰਡਾ ਸਿੰਘ ਵਾਲਾ ਤੋਂ, ਇਸਲਾਮ ਤੋਂ 2-2.5 ਲੱਖ ਕਿਊਸੈਕ ਦੀ ਗੁੰਜਾਇਸ਼ ਹੈ। ਪਾਣੀ ਲੰਘਣਾ ਚਾਹੀਦਾ, ਕਿਉਂ ਨਹੀਂ ਲੰਘ ਰਿਹਾ? ਰਸਤੇ ਦੇ ਵਿੱਚ ਕਬਜ਼ੇ ਕੀਤੇ ਹੋਏ ਆ, ਅਸੀਂ ਥਾਂ ਮੱਲੇ ਹੋਏ ਆ। ਉਹ ਸੁੱਕ ਬਿਆਸ ਆ, ਹਰੀਕੇ ਤੋਂ ਜਿਹੜਾ ਆਉਂਦਾ ਸੀ, ਉਹ ਕਸੂਰ ਦੇ ਨਾਲੋਂ ਲੰਘਦਾ ਹੋਇਆ ਵਿਹਾੜੀ ਦੇ ਨਾਲੋਂ, ਉਹਨੂੰ ਤੁਸੀਂ 20-25 ਫੁੱਟ ਚੌੜੀ ਨਹਿਰ ਬਣਾ ਦਿੱਤਾ। ਵੀ ਪਾਣੀ ਜਦੋਂ ਆਉਣਾ ਵਾ, ਐਕਸਟਰਾ ਪਾਣੀ ਲੰਘਣਾ ਵਾ, ਉੱਥੋਂ ਦੀ ਲੰਘਣਾ ਨਾ, ਉੱਥੋਂ ਲੰਘਣ ਦਿਓ। ਰਾਵੀ ਦੇ ਵਿੱਚ ਵੀ ਕਬਜ਼ੇ ਕੀਤੇ ਹੋਏ ਆ ਥਾਂ ਤੇ। ਫਿਰ ਜਿਹੜੇ ਬੰਨ ਲਾਏ ਜਾਂਦੇ ਆ, ਜਿਹੜੇ ਬਚਾਉਣ ਲਈ ਥਾਂ ਬਣਾਏ ਜਾਂਦੇ ਆ, ਉਹਨਾਂ ਦੇ ਵਿੱਚ ਵੀ ਕਰਪਸ਼ਨ ਦੀਆਂ ਦਾਸਤਾਨਾਂ ਸਾਹਮਣੇ ਆ ਰਹੀਆਂ। 2-2, 3-3 ਸਾਲ ਪਹਿਲੇ ਸਤਲੁਜ ਦੇ ਜਿਹੜੇ ਆ ਬੰਨ, ਉਹਨਾਂ ਦੀਆਂ ਮੁਰੰਮਤਾਂ ਹੋਈਆਂ, ਉਹ ਸਾਰੇ ਟੁੱਟੀ ਜਾ ਰਹੇ ਆ। ਕਿੱਧਰ ਜਾ ਰਿਹਾ? ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ। ਰਾਵੀ ਦੇ ਵਿੱਚ 2014 ਤੋਂ ਸੈਲਾਬ ਆਇਆ ਸੀਗਾ, ਰਣਾ ਟਾਊਨ ਡੁੱਬਿਆ ਹੋਇਆ ਸੀ ਸ਼ਾਦਰੇ ਦੇ ਨਾਲ। ਵਰਲਡ ਬੈਂਕ ਵੱਲੋਂ ਪੈਸੇ ਨਹੀਂ ਸੀ ਆਏ, ਉਹ ਪੈਸੇ ਆਏ ਤੇ ਮਹਿਕਮੇ ਨੇ ਆਪਣੇ ਲਈ ਫਾਰਚੂਨਰ ਗੱਡੀਆਂ ਲੈ ਲਈਆਂ। ਔਨ ਰਿਕਾਰਡ ਆ ਸਾਰਾ ਕੁਝ। ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ, ਕੋਈ ਦੇਖਣ ਵਾਲਾ ਨਹੀਂ ਹੈਗਾ। ਵੀ ਜਿਹੜਾ ਪਾਣੀ ਆਇਆ ਉਹਨੂੰ ਤੇ ਸਾਂਭ ਲਓ। ਰਾਵੀ ਦੇ ਵਿੱਚ 20 ਥਾਵਾਂ 'ਚ ਤੁਸੀਂ ਰਬੜ ਡੈਮ ਬਣਾ ਸਕਦੇ ਹੋ। ਝੀਲਾਂ ਬਣਾਉਣ ਦੇ ਮਨਸੂਬੇ ਆ ਸਾਲ ਤੋਂ, ਕੋਈ ਉਹਨਾਂ ਨਾਲ ਦੇਖਣ ਪੁੱਛਣ ਵਾਲਾ ਨਹੀਂ ਹੈ। ਸਤਲੁਜ ਦੇ ਵਿੱਚ ਵੀ 8-10 ਥਾਵਾਂ ਦੇ ਵਿੱਚ ਸਪਿਲਵੇ ਬਣਾ ਦਿਓ, ਬਰਾਜ ਬਣਾ ਦਿਓ, ਗੇਟ ਲਾ ਦਿਓ। ਪਾਣੀ ਜਿਹੜਾ ਆਇਆ ਉਹਨੂੰ ਤੇ ਢੱਕੋ, ਉਹਨੂੰ ਤੇ ਸਾਂਭੋ, ਉਹਦੇ ਵਿੱਚੋਂ ਨਹਿਰਾਂ ਕੱਢੋ, ਪਰ ਇਹ ਪਾਣੀ ਖਿਲਾਰ ਦਿਓ। ਡੈਜ਼ਰਟ ਦੇ ਵਿੱਚ ਟਿੱਬਿਆਂ 'ਚ ਲੈ ਜਾਓ। ਉਹ ਜੇ ਟਿੱਬਿਆਂ 'ਚ ਪਾਣੀ ਲਿਜਾਣ ਲਈ ਨਹਿਰਾਂ ਦੀ ਗੱਲ ਆਉਂਦੀ ਆ ਤੇ ਉਹ ਸਿੰਧ ਵਾਲੇ ਧਰਨਾ ਦੇ ਕੇ ਬਹਿ ਜਾਂਦੇ ਆ। ਹੁਣ ਕਿੱਥੇ ਉਹ ਬੜੈਚ ਜਿਹੜਾ ਧਰਨਾ ਦੇ ਕੇ ਬੈਠਾ ਸੀਗਾ? ਅਜੀਬ, ਮੇਰੀ ਤੇ ਸਮਝ 'ਚ ਨਹੀਂ ਆਉਂਦਾ ਮਾਮਲਾ ਕਿ ਜਿਹੜਾ ਪਾਣੀ, ਉਦੋਂ ਗੱਲ ਇਹੀ ਸੀ ਨਾ, ਇਹੀ ਕੀਤੀ ਗਈ ਸੀ ਵੀ ਸਤਲੁਜ 'ਚ ਜਿਹੜਾ ਸੈਲਾਬੀ ਪਾਣੀ ਆਉਂਦਾ ਉਹਨੂੰ ਅਸੀਂ ਚੋਲਸਤਾਨ ਆਬਾਦ ਕਰਨ ਲਈ ਪਾਣੀ ਲੈ ਜਾਵਾਂਗੇ, ਨਹੀਂ ਆਉਣ ਦਿੱਤਾ। ਹੁਣ ਜੇ ਅੱਛਾ, ਅਗਲੀ ਗੱਲ, ਉਹ ਸਾਰੇ ਸ਼ੁਰੂ ਹੋਏ ਜੀ, ਇਹਦੇ ਉੱਤੇ ਤੇ ਡੈਮ ਬਣ ਨਹੀਂ ਸੀ ਸਕਦੇ ਪੰਜਾਬ ਦੇ ਦਰਿਆਵਾਂ 'ਤੇ, ਨੋ ਡਾਊਟ ਇੱਥੇ ਡੈਮ ਨਹੀਂ ਬਣ ਸਕਦੇ। ਠੀਕ ਹੈ, ਚਨਾਬ ਦੇ ਵਿੱਚ ਕੁਝ ਸਾਈਟਾਂ ਹੈਗੀਆਂ ਜਿੱਥੇ ਬਣ ਸਕਦੇ ਸੀ, ਬਾਕੀਆਂ ਦੇ ਉੱਤੇ ਡੈਮ ਨਹੀਂ ਬਣ ਸਕਦੇ। ਪਰ ਪਾਣੀ ਨੂੰ ਸਾਂਭਿਆ ਤੇ ਜਾ ਸਕਦਾ, ਉਹਨੂੰ ਸਟੋਰ ਤੇ ਕੀਤਾ ਜਾ ਸਕਦਾ, ਉਹਦੇ ਉੱਤੇ ਵੀ ਕੋਈ ਅਮਲ ਦਰਾਮਦ ਨਹੀਂ ਹੈ। ਤੇ ਜੇ ਹੁਣ ਪਰੇ ਹੁੰਦਾ, ਸਮਾਂ ਡੈਮ ਹੁੰਦਾ, ਕਾਲਾਬਾਗ ਡੈਮ ਹੁੰਦਾ, ਤੇ ਜਿਹੜਾ ਸਿੰਧ 'ਚ ਪਾਣੀ ਆ ਰਿਹਾ ਇੰਡਸ ਰਿਵਰ ਦੇ ਵਿੱਚ, ਉਹ ਪਾਣੀ ਉੱਥੇ ਰੋਕ ਲਿਆ ਜਾਂਦਾ। ਤੇ ਇਹ ਪਾਣੀ ਜਦੋਂ ਜਾ ਕੇ ਰਲਦਾ ਉਹਦੇ ਨਾਲ, ਪੰਜਨ ਤੋਂ ਅੱਗੇ ਕੋਟ ਮਿੱਠਣ ਤੋਂ ਜਾ ਕੇ ਜੋ ਸਾਰੇ ਦਰਿਆ ਇਕੱਠੇ ਹੋ ਜਾਂਦੇ ਆ, ਤੇ ਉੱਥੇ ਪ੍ਰੈਸ਼ਰ ਘਟਣਾ ਹੀ ਸੀ ਨਾ। ਕੋਈ ਸੋਚਣ ਸਮਝਣ ਵਾਲੀ ਗੱਲ ਨਹੀਂ ਹੈ। ਹਰ ਬੰਦਾ ਆਪਣੀ ਗੱਲ ਲੈ ਕੇ ਤੁਰਿਆ ਹੋਇਆ, ਉਹ ਡੈਮਾਂ ਦੇ ਮੁਖਾਲਫ ਆ। ਉਹ ਬਈ ਡੈਮਾਂ ਦੀ ਵਜ੍ਹਾ ਤੋਂ ਬਚਤ ਵੀ ਹੋਈ ਆ, ਇਹ ਨਹੀਂ ਹੈ ਕਿ ਡੈਮਾਂ ਦੀ ਵਜ੍ਹਾ ਤੋਂ ਨੁਕਸਾਨ ਹੋ ਰਿਹਾ। ਇਹ ਤੇ ਭਾਰਤ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਕਿ ਪਹਿਲਾਂ ਆਪਣੇ ਡੈਮ ਭਰਨ ਲੱਗ ਗਿਆ, ਕਿ ਭਾਖੜਾ ਡੈਮ ਪਹਿਲੇ ਭਰਿਆ, ਪੌਂਗ ਡੈਮ ਭਰਿਆ,
ਉਧਰੋਂ ਰਣਜੀਤ ਸਾਗਰ ਡੈਮ ਰਾਵੀ ਵਾਲਾ ਭਰਿਆ, ਉਹ ਜਦੋਂ ਭਰ ਗਿਆ ਤੇ ਯਕਦਮ ਪਾਣੀ ਛੱਡਣਾ ਸ਼ੁਰੂ ਕੀਤਾ। ਹਾਲਾਂਕਿ ਜਦੋਂ ਪਤਾ ਸੀ ਪਿੱਛੇ ਬਾਰਿਸ਼ਾਂ ਹੋਣੀਆਂ ਵਾ, ਪਰ ਕੈਚਮੈਂਟ ਏਰੀਆ 'ਚ ਬਾਰਿਸ਼ਾਂ ਹੋ ਰਹੀਆਂ ਵਾ ਸ਼ਦੀਦ ਕਿਸਮ ਦੀਆਂ, ਤੇ ਪਾਣੀ ਨੂੰ ਨਾਲ ਨਾਲ ਚੱਲਣ ਦਿੰਦਾ, ਪਾਣੀ ਚੱਲਦਾ ਜਾਂਦਾ, ਕੋਈ ਇਸ਼ੂ ਹੀ ਨਹੀਂ ਸੀ ਹੋਣਾ। ਇਹ ਪਾਣੀ ਥੋੜਾ ਜਿਹਾ ਜਿਹੜਾ ਨੁਕਸਾਨ ਦਾ ਕਾਰਨ ਬਣਿਆ ਵਾ, ਉਹਦੀ ਵਜ੍ਹਾ ਇਹੀ ਹੋਈ ਹੈ ਕਿ ਪਾਣੀ ਜਿਹੜਾ ਉਹਨਾਂ ਨੇ ਡੈਮਾਂ 'ਚੋਂ ਛੱਡਿਆ, ਹਾਲਾਂਕਿ ਉਹ ਪਾਣੀ ਰੂਟੀਨ 'ਚ ਛੱਡਦੇ ਜਾਂਦੇ, ਕੋਈ ਇਸ਼ੂ ਹੀ ਨਹੀਂ ਸੀ। ਆਖਰ ਸਪਿਲਵੇ 'ਚੋਂ ਪਾਣੀ ਨਿਕਲਣਾ ਵਾ ਨਾ, ਇਹ ਅਜੀਬ ਗੱਲ ਆ ਜੀ ਕਿ ਉਹ ਡੈਮ ਹੁੰਦੇ ਤੇ ਤਬਾਹੀ ਫਿਰ ਜਾਣੀ ਸੀ। ਡੈਮਾਂ ਦੇ ਨਾਲ ਤਬਾਹੀ ਨਹੀਂ ਫਿਰਦੀ, ਪਾਣੀ ਕੰਟਰੋਲ ਹੁੰਦਾ ਹਮੇਸ਼ਾ। ਅਸੀਂ ਉਹ ਵੀ ਨਹੀਂ ਕੀਤਾ, ਜਿਹੜੇ ਡੈਮ ਵੀ ਨਹੀਂ ਬਣਾ ਰਹੇ, ਜਿਹੜੇ ਰਸਤੇ ਆ ਉਹਨਾਂ ਤੇ ਕਬਜ਼ੇ ਕੀਤੀ ਜਾ ਰਹੇ ਆ, ਤੇ ਜੇ ਕੋਈ ਗੱਲ ਕਰੇ ਤੇ ਉਹਨੂੰ ਕਹਿੰਦਾ ਜੀ ਇਹ ਸਾਰੇ ਬੇਵਕੂਫ ਆ।